ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਆਪਾਂ ਅਕਾਲੀ ਦਲ ਦੀ, ਕਹਿੰਦੇ ਬਿਨਾਂ ਗੱਠਜੋੜ ਹੋਇਆਂ ਹੀ ਭਾਜਪਾ ਦੇ ਨਾਲ ਇਹਨਾਂ ਨੇ ਨਿਭਾਤਾ ਗੱਠਜੋੜ ਧਰਮ। ਪ੍ਰਵੀਨ ਜੀ, ਇਹ 'ਚ ਕੋਈ ਦੋ ਰਾਏ ਨਹੀਂ ਹੂੰ ਕਿ ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ ਕਿ 36 ਵੋਟਾਂ ਸੀ ਟੋਟਲ, ਹੂੰ ਜਿਨ੍ਹਾਂ ਦੇ ਵਿੱਚੋਂ ਮਤਲਬ 14 ਐਮਸੀਆਂ ਦੀਆਂ ਸੀ ਭਾਜਪਾ ਕੋਲ, 15ਵੀਂ ਉਹਨਾਂ ਦੇ ਕੋਲ, ਇੱਕ ਸੀਗੀ ਆਪਣੀ ਕਿਰਨ ਖੇਰ ਦੀ ਐਮਪੀ ਦੀ, ਜੀ ਜੀ, ਤੇ ਇੱਕ ਵੋਟ ਹੈਗੀ ਆ ਅਕਾਲੀ ਦਲ ਦੇ ਦੀ, ਤੇ 13 ਹੈਗੀਆਂ ਆਮ ਆਦਮੀ ਪਾਰਟੀ ਦੇ, 7 ਹੈਗੀਆਂ ਕਾਂਗਰਸ ਦੀਆਂ। ਠੀਕ ਹੈ ਜੀ। ਹੁਣ ਜਦੋਂ ਮੇਅਰ ਦੀ ਚੋਣ ਹੋਈ, ਸਭ ਤੋਂ ਪਹਿਲਾਂ ਮੇਅਰ ਲਈ ਵੋਟਾਂ ਪਈਆਂ। ਹੂੰ ਜਦੋਂ ਮੇਅਰ ਲਈ ਵੋਟਾਂ ਪਈਆਂ ਤਾਂ ਭਾਜਪਾ ਨੂੰ 16 ਵੋਟਾਂ ਨਿਕਲੀਆਂ ਜੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 12 ਨਿਕਲੀਆਂ ਤੇ 8 ਇਨਵੈਲਿਡ ਹੋ ਗਈਆਂ। ਹੁਣ 12 ਦਾ 8 20 ਤੇ 16 36 ਪੂਰੀਆਂ ਹੋ ਗਈਆਂ ਜੀ। ਹੁਣ ਉਸ ਸਮੇਂ ਤੱਕ ਤੁਸੀਂ ਕਹਿ ਸਕਦੇ ਹੋ 16ਵੀਂ ਵੋਟ ਨਿਕਲੀ ਆ ਭਾਜਪਾ ਨੂੰ, ਹੋ ਸਕਦਾ ਜੀ ਉਹ ਆਪ ਜਾਂ ਕਾਂਗਰਸ ਚੋਂ ਕਿਸੇ ਨੇ ਪਾਤੀ ਹੋਵੇ। ਹਾਂਜੀ ਬਿਲਕੁਲ। ਅਨਵੈਲਿਡ ਹੈ 8 ਚੋਂ, ਹੋ ਸਕਦਾ ਉਹਦੇ ਵਿੱਚ ਅਕਾਲੀ ਦਲ ਦੀ ਵੋਟ ਹੋਵੇ। ਹਾਂਜੀ, ਉੱਥੇ ਤੱਕ ਸਪਸ਼ਟ ਨਹੀਂ ਹੈ। ਹੂੰ ਜਦੋਂ ਆਮ ਆਦਮੀ ਪਾਰਟੀ ਔਰ ਕਾਂਗਰਸ ਤੇ ਭਾਜਪਾ ਦੇ ਉਮੀਦਵਾਰ ਆਪਣੇ ਵਾਰਡ ਵਾਈਜ਼ ਵੋਟ ਪਾਉਣ ਜਾ ਰਹੇ ਸੀ, ਉਸੇ ਲੜੀ ਦੇ ਵਿੱਚ ਜਦੋਂ ਅਕਾਲੀ ਦਲ ਦੇ ਐਮਸੀ ਦੀ ਵਾਰਡ ਵਾਈਜ਼ ਬਾਰੀ ਆਉਂਦੀ ਹੈ ਤਾਂ ਉੱਠ ਕੇ ਸਵਾਲ ਕਰਦਾ ਕਿ ਨੋਟਾ ਕਿੱਥੇ ਹੈ ਜੀ। ਅੱਛਾ, ਠੀਕ ਹੈ ਜੀ। ਉਹ ਪਿਛਲੇ ਲੰਮੇ ਸਮੇਂ ਤੋਂ ਨੋਟਾਂ ਦੀ ਮੰਗ ਕਰ ਰਹੇ ਸੀ ਕਿ ਨਹੀਂ ਮੈਂ ਬਾਈਕਾਟ ਕਰੂੰਗਾ, ਪਹਿਲਾਂ ਬਾਈਕਾਟ ਕਰਦੇ ਆਏ ਨੇ, ਖਾਸ ਕਰ ਉਸ ਦਿਨ ਤੋਂ ਜਦ ਤੋਂ ਅਕਾਲੀ ਭਾਜਪਾ ਦਾ ਗੱਠਜੋੜ ਟੁੱਟਿਆ ਕਿਸਾਨ ਅੰਦੋਲਨ ਦੇ ਦੌਰਾਨ, ਉਸ ਤੋਂ ਬਾਅਦ ਉਹ ਬਾਈਕਾਟ ਕਰ ਜਾਂਦੇ ਸੀ। ਇਸ ਵਾਰ ਵੀ ਉਹਨਾਂ ਨੇ ਕਿਹਾ ਸੀ ਕਿ ਜੇ ਨੋਟਾ ਨਾ ਹੋਵੇ ਮੈਂ ਬਾਈਕਾਟ ਕਰੂੰਗਾ, ਪਰ ਜਦੋਂ ਜਵਾਬ ਮਿਲਿਆ ਕਿ ਨੋਟਾ ਨਹੀਂ ਹੈ ਜੀ, ਅਜੇ ਲਾਗੂ ਨਹੀਂ ਹੋਇਆ ਹੈ ਨਾ, ਤੇ ਇਸ ਲਈ ਉਹ ਫਿਰ ਵੀ ਵੋਟ ਪਾਉਣ ਆਏ। ਹੁਣ ਉਹਨਾਂ ਨੇ ਵੋਟ ਕਿਹਨੂੰ ਪਾਈ ਇਹ ਕਹਿ ਨਹੀਂ ਸਕਦੇ ਤੁਸੀਂ। ਜੀ ਜੀ, ਬਿਲਕੁਲ ਬਿਲਕੁਲ। ਉਹ ਭਾਜਪਾ ਵਾਲੇ ਪਾਸੇ ਪਈ, ਰੱਦ ਵਾਲੇ ਪਾਸੇ ਪਈ, ਆਪ ਵਾਲੇ ਪਾਸੇ ਪਈ, ਕਿਹਨੂੰ ਪਈ, ਪਰ ਕਾਂਗਰਸ ਨਾਲ ਤਾਂ ਅਕਾਲੀ ਦਲ ਜਾ ਨਹੀਂ ਸਕਦਾ, ਨਹੀਂ ਜਾ ਸਕਦਾ, ਉਹਨਾਂ ਦਾ ਗੱਠਜੋੜ ਹੈ ਨਹੀਂ, ਤੋ ਇਸ ਲਈ ਮੰਨ ਲਓ ਰੱਦ ਵਾਲਿਆਂ 'ਚ ਹੋਊਗੀ। ਫਿਰ ਜਦੋਂ ਇੱਥੇ ਬਖੇੜਾ ਪੈ ਗਿਆ ਕਿ 8 ਰੱਦ ਹੋ ਗਈਆਂ ਤੇ ਭਾਜਪਾ ਦਾ ਮੇਅਰ ਬਣ ਗਿਆ, ਤੇ ਅਕਾਲੀ ਦਲ ਅੰਦਰ ਰਹਿੰਦਾ, ਭਾਜਪਾ ਅੰਦਰ ਰਹਿੰਦੀ ਆ, ਬੀਬੀ ਕਿਰਨ ਖੇਰ ਅੰਦਰ ਰਹਿੰਦੀ ਆ, ਆਪ ਤੇ ਕਾਂਗਰਸੀ ਬਾਈਕਾਟ ਕਰ ਜਾਂਦੇ ਨੇ 20 ਦੇ 20 ਐਮਸੀ। ਠੀਕ ਹੈ ਜੀ। 20 ਦੇ 20 ਐਮਸੀ ਜਾਣ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਨੂੰ ਜਦੋਂ ਵੋਟਾਂ ਪੈਂਦੀਆਂ ਨੇ ਤਾਂ 16 ਦੀਆਂ 16 ਨਿਕਲਦੀਆਂ ਨੇ। ਤੇ ਉਹਨੇ ਸਪਸ਼ਟ ਕਰਤਾ ਕਿ 16ਵੀਂ ਵੋਟ ਅਕਾਲੀ ਦਲ ਦੀ ਮਤਲਬ ਭਾਜਪਾ ਨੂੰ ਪੈ ਰਹੀ ਆ, ਤੇ ਪਹਿਲੇ ਤੋਂ ਲੈ ਕੇ ਮੇਅਰ ਤੋਂ ਲੈ ਕੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਤੱਕ ਉਹਦੀ ਵੋਟ ਉਹਨਾਂ ਨੂੰ ਪਈ ਆ। ਸੋ ਇਹਦਾ ਮਤਲਬ ਅਕਾਲੀ ਦਲ ਨੇ ਆਪਣਾ ਗੱਠਜੋੜ ਧਰਮ ਬਿਨਾਂ ਐਲਾਨਿਆ ਨਿਭਾਤਾ। ਜੀ, ਪੰਜਾਬ ਦੇ ਹਵਾਲੇ ਨਾਲ ਕਿੰਨੀ ਵਾਰ ਗੱਲ ਕੀਤੀ ਹੈ ਕਿ ਭਾਈ ਇਹ ਗੱਠਜੋੜ 'ਚ ਐਲਾਨ ਰਹਿੰਦਾ, ਗੱਠਜੋੜ ਹੋਇਆ ਹੋਇਆ। ਗੋਦੀ ਚੱਕੇ ਨਾ ਚੱਕੇ, ਇਹ ਘਨੇੜੀ ਚੜਨ ਲਈ ਵੀ ਤਿਆਰ ਨੇ ਭਾਜਪਾ ਦੇ ਅਕਾਲੀ ਦਲ ਵਾਲੇ। ਇਹ ਉਹਦਾ ਸਪਸ਼ਟ ਪ੍ਰਤੀਕ ਹੈ ਕਿ ਉਹਨਾਂ ਨੂੰ ਸਮਰਥਨ ਦੀ ਲੋੜ ਵੀ ਨਹੀਂ ਤੇ ਉਹਨਾਂ ਨੇ ਮੰਗਿਆ ਵੀ ਨਹੀਂ। ਦੀ ਬਜਾਏ 15 ਵੋਟਾਂ ਹੁੰਦੀਆਂ ਭਾਜਪਾ ਦੀਆਂ, 14 ਉਹਨਾਂ ਦੀਆਂ ਆਪਣੀਆਂ ਤੇ 15ਵੀਂ ਉਹਨਾਂ ਦੀ ਐਮਪੀ ਵਾਲੀ, ਤੇ ਤਾਂ ਵੀ ਉਹ 3 ਵੋਟਾਂ ਨਾਲ ਜਿੱਤ ਗਏ ਸੀ। ਅਗਲੇ ਨੇ 8 ਇਨਵੈਲਿਡ ਕਰਾ ਲੀਆਂ। ਥੋੜੀ ਕੀ ਲੋੜ ਹੈ, ਜੇ ਜ਼ਿਆਦਾ ਹੁੰਦਾ 9 ਕਰ ਲੈਂਦੇ ਉਹ ਤਾਂ। ਜੀ ਬਿਲਕੁਲ, ਜਿਨ੍ਹਾਂ ਨੇ 8 ਕੀਤੀਆਂ। ਸਹੀ ਹੈ, ਬਿਲਕੁਲ ਠੀਕ ਹੈ ਨਾ। ਤੋ ਇਸ ਲਈ ਇੱਥੇ ਇਹ ਪਹਿਲੂ ਸਪਸ਼ਟ ਹੈ ਕਿ ਕੀ ਸਿਰਫ ਤੁਸੀਂ ਇਹ ਜਚਾਉਣ ਲਈ ਕਿ ਨਹੀਂ ਜੀ ਅਸੀਂ ਭਾਜਪਾ ਨਾਲ ਵੀ ਵੋਟ ਪਾ ਕੇ ਆਏ। ਪਰ ਜਿਹੜੀ ਗੱਲ ਦੀ ਮੈਂ ਗੱਲ ਕਰ ਰਿਹਾ ਉਹ ਪ੍ਰਕਿਰਿਆ, ਪ੍ਰਵੀਨ ਜੀ, ਪਿੰਡਾਂ ਦੇ ਵਿੱਚ ਸਰਪੰਚ ਸਿੱਧਾ ਚੁਣਿਆ ਜਾਂਦਾ। ਹਾਂਜੀ, ਫਿਲਹਾਲ ਇੱਕ ਵਾਰ ਤਜਰਬਾ ਹੋਇਆ ਸੀ ਪੰਚਾਂ ਚੋਂ ਵੀ ਚੁਣਨ ਦਾ, ਚਲੋ ਸਿੱਧਾ ਚੁਣਿਆ ਜਾਂਦਾ। ਫਿਰ ਇੱਥੇ ਮੇਅਰ ਸਿੱਧਾ ਚੁਣ ਲਓ ਕਿ 35 ਐਮਸੀ ਹੋਣਗੇ ਭਾਈ, ਹੈ ਇੱਕ ਮੇਅਰ ਸਾਰੇ ਚੰਡੀਗੜ੍ਹ ਚੋਂ ਲੜੂਗਾ। ਐਮਪੀ ਵੀ ਤਾਂ ਲੜਦਾ ਹੀ ਹੈ। ਚਲੋ ਮੈਂ ਕਹਿੰਦਾ ਓਦਾਂ ਨਹੀਂ ਕਰਨਾ ਪ੍ਰਵੀਨ ਜੀ, ਇਹ ਸੋਧ ਦੀ ਲੋੜ ਹੈ। ਮੈਂ ਨਹੀਂ ਕਹਿੰਦਾ ਕਿ ਇਕੱਲੇ ਏਦਾਂ ਹੋਣਾ ਚਾਹੀਦਾ ਸੀ। ਪੰਜਾਬ ਦੀ ਵਿਧਾਨ ਸਭਾ 'ਚ 117 ਮੈਂਬਰ ਨੇ। ਹਾਂਜੀ, 17 ਮੈਂਬਰ ਤੈਅ ਕਰਦੇ ਨੇ ਕਿ ਅਸੀਂ ਮੁੱਖ ਮੰਤਰੀ ਕਿਹਨੂੰ ਬਣਾਉਣਾ। ਉਹ ਵੋਟਾਂ ਪਾਉਂਦੇ ਨੇ ਨਹੀਂ, ਉਹ ਤੈਅ ਹੁੰਦਾ ਕਿ ਜਿਹਦੇ ਕੋਲ ਵੱਧ ਐਮਐਲਏ ਹੈਗੇ ਉਹ ਭਾਈ ਆਪਣਾ ਲੀਡਰ ਚੁਣਨ, ਵਿਧਾਇਕ ਦਲ ਦਾ ਨੇਤਾ ਰਾਜਪਾਲ ਕੋਲ ਪੇਸ਼ ਕਰਨ। ਰਾਜਪਾਲ ਉਹਨਾਂ ਨੂੰ ਸਹੁੰ ਚੁਕਾ ਦਿੰਦਾ। ਫਿਰ ਵਿਰੋਧੀ ਧਿਰ ਕੋਈ ਰੌਲਾ ਪਾਉਂਦੀ ਹੈ, ਰਾਜਪਾਲ ਨੂੰ ਕੋਈ ਸ਼ੰਕਾ ਸ਼ੁਭ ਹੈ ਤਾਂ ਪਰੇਡ ਹੁੰਦੀ ਹੈ। ਕਰਾਓ ਭਾਈ ਕੈਟਬੈਕ, ਆਓ ਤੋੜ ਕੇ ਦਿਖਾਓ ਸਾਨੂੰ ਤੁਹਾਡੇ ਕੋਲ ਕਿੰਨੇ ਹੈਗੇ ਨੇ। ਇੱਥੇ ਜਦੋਂ ਅਗਲੇ ਸਪਸ਼ਟ ਨੇ ਕਿ ਸਾਡੇ ਕੋਲ ਭਾਈ 20 ਜਣੇ, ਅਸੀਂ ਹੱਥ ਖੜੇ ਕਰਦੇ ਹਾਂ, ਅਧਿਕਾਰ ਉਹਨਾਂ ਨੂੰ ਮਿਲਣਾ ਚਾਹੀਦਾ। ਹੈਗਾ ਬਹੁਮਤ ਦਾ ਦੂਜੇ ਨੂੰ ਮਿਲਣਾ ਚਾਹੀਦਾ ਜਿਹਦੇ ਕੋਲ ਬਹੁਮਤ ਹੈਗਾ। ਇੱਕ ਹੋਰ ਪਹਿਲੂ ਜੀ, ਚੰਡੀਗੜ੍ਹ ਦੇ ਮੇਅਰ ਦੀ ਚੋਣ
ਦੇ ਪ੍ਰਸ਼ਾਸਕ ਤੇ ਚੰਡੀਗੜ੍ਹ ਦੇ ਪ੍ਰਸ਼ਾਸਨ ਦੀ ਦੇਖ ਰੇਖ ਕਿਉਂ ਨਹੀਂ ਹੁੰਦੀ? ਜਿਹੜਾ ਅਧਿਕਾਰੀ ਲਾਇਆ ਪ੍ਰਾਈਵੇਟ ਵਿਅਕਤੀ ਕਿਉਂ ਹੈ ਜੀ? ਬਿਲਕੁਲ। ਉਹ ਪ੍ਰਸ਼ਾਸਨ ਦਾ ਅਧਿਕਾਰੀ ਕਿਉਂ ਨਹੀਂ? ਉਹ ਪ੍ਰਕਾਸ਼ਕ ਦਾ ਅਧਿਕਾਰੀ ਕਿਉਂ ਨਹੀਂ ਚੰਡੀਗੜ੍ਹ ਦੇ ਦਾ? ਪੰਜਾਬ ਦੇ ਰਾਜਪਾਲ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ, ਨੁਮਾਇੰਦਾ ਭੇਜਦੇ। ਹਾਂਜੀ ਬਿਲਕੁਲ। ਕਿਸੇ ਡੀਸੀ ਆਪਣੇ ਆਪ ਨੂੰ ਲਾਉਂਦੇ, ਆਪਣੇ ਕਿਸੇ ਅਧਿਕਾਰੀ ਨੂੰ ਲਾਉਂਦੇ? ਇਹ ਪ੍ਰਕਿਰਿਆ ਤੇ ਸੋਚਣ ਦੀ ਲੋੜ ਹੈ ਜੀ। ਮਸੀਹ ਬਾਰੇ ਆਪਾਂ ਪਹਿਲਾਂ ਵੀ ਜਾਣਕਾਰੀ ਦੇ ਚੁੱਕੇ ਹਾਂ ਕਿ ਅਨਿਲ ਮਸੀਹ ਉਹ ਵਿਅਕਤੀ ਹੈ ਜਿਹੜਾ ਰਾਜਪਾਲ ਵੱਲੋਂ ਨੋਮੀਨੇਟਡ ਭਾਜਪਾ ਦੇ ਐਮਸੀਆਂ ਚੋਂ ਨੋਮੀਨੇਟਡ ਰਿਹਾ। ਦੂਸਰੇ ਪਾਸੇ ਉਹਨਾਂ ਨੂੰ ਵੋਟਾਂ ਪਾਉਣ ਦਾ ਅਧਿਕਾਰ ਨਹੀਂ ਹੁੰਦਾ ਨੋਮੀਨੇਟਡ ਵਾਲਿਆਂ ਨੂੰ, ਉਹ ਭਾਜਪਾ ਦੇ ਗੁੱਟ ਚੋਂ। ਪਰ ਨੋਮੀਨੇਟਡ ਐਮਸੀ ਹੋਣ ਦੇ ਬਾਵਜੂਦ ਤੇ ਚੋਣ ਅਧਿਕਾਰੀ ਬਣਨ ਦੇ ਬਾਵਜੂਦ ਨੇ ਭਾਜਪਾ ਦੇ ਘੱਟ ਗਿਣਤੀ ਵਾਲੇ ਮੋਰਚੇ ਦੇ ਜਨਰਲ ਸਕੱਤਰ ਦੇ ਉਹਦੇ ਤੋਂ ਅਸਤੀਫਾ ਨਹੀਂ ਦਿੱਤਾ। ਉਹ ਅੱਜ ਦੀ ਤਰੀਕ 'ਚ ਵੀ ਭਾਜਪਾ ਦੇ ਘੱਟ ਗਿਣਤੀ ਮੋਰਚੇ ਦਾ ਚੰਡੀਗੜ੍ਹ 'ਚ ਜਨਰਲ ਸਕੱਤਰ ਹੈ। ਜਿਹੜਾ ਵਿਅਕਤੀ ਪਹਿਲਾਂ ਇੱਕ ਪਾਰਟੀ ਦਾ ਨੁਮਾਇੰਦਾ ਹੈ, ਚੋਣ ਕਿਵੇਂ ਕਰਾ ਸਕਦਾ? ਜੇ ਕਰਾਊਗਾ ਵੀ ਤਾਂ ਵੀ ਉੱਪਰ ਸਵਾਲ ਖੜਾ ਰਹਿਣਾ। ਨਾਲ ਤਾਂ ਕਹੀ ਜਾਂਦੇ ਨੇ ਜੀ ਕਿ ਕੁਝ ਨੇ ਆਪ ਆਪਣੀ ਵੋਟ ਖਰਾਬ ਕੀਤੀ ਹੈ ਜੀ, ਫਲੈਟ ਦਾ ਮਸਲਾ ਸੀ ਜੀ, ਵੱਡੀ ਗੱਡੀ ਦਾ ਮਸਲਾ ਸੀ ਜੀ। ਪਰ ਆ ਅਨਿਲ ਮਸੀਹ ਦੇ ਕੰਬ ਦੇ ਹੱਥ ਤੇ ਅਨਿਲ ਮਸੀਹ ਦਾ ਭਾਜਪਾ ਨਾਲ ਜੁੜਿਆ ਨਾਤਾ ਉਸ ਨੂੰ ਸਿੱਧਾ ਸਵਾਲਾਂ ਦੇ ਘੇਰੇ 'ਚ ਲਿਆਉਂਦਾ ਜੀ। ਸੋ ਇਸ ਲਈ ਇਹ ਪ੍ਰਕਿਰਿਆ ਦੇ ਉੱਤੇ ਕਿਤੇ ਨਾ ਕਿਤੇ ਮੁੜ ਸੋਚਣ ਦੀ ਲੋੜ ਹੈ ਕਿ ਜਿਹੜੀ ਤੇਰੇ ਕੋਲ ਸਪਸ਼ਟ ਬਹੁਮਤ ਦਿਖਦਾ ਹੈ ਉਸ ਨੂੰ ਮੌਕਾ ਪਹਿਲਾਂ ਮਿਲਣਾ ਚਾਹੀਦਾ। ਤੇ ਜੇਕਰ ਵਿਰੋਧੀਆਂ ਨੂੰ ਸ਼ੰਕਾ ਸ਼ੁਭਾ ਹੋਵੇ ਤਾਂ ਪਰੇਡ ਕਰਵਾ ਲੈਣੀ ਚਾਹੀਦੀ ਹੈ ਕਿ ਹਾਂ ਜੀ ਕਰਾਓ, ਹੱਥ ਖੜੇ। ਪਰ ਇਹ ਪ੍ਰਕਿਰਿਆ ਬਦਲਣੀ ਕਿ ਨਹੀਂ ਹੈ ਸਰਕਾਰ ਨੇ। ਪਰ ਸਰਕਾਰ ਜੇ ਹਾਰ ਰਹੀ ਹੈ ਜੀ, ਸਰਕਾਰ ਨੂੰ ਲੱਗਦਾ ਕਿ ਅਸੀਂ ਜਿੱਤਣਾ ਦੂਈ ਤਰ੍ਹਾਂ ਹੈ, ਫਿਰ ਉਹ ਇਹ ਨਿਯਮ ਲਾਗੂ ਕਿਉਂ ਕਰੂਗੀ? ਅਸੀਂ ਤਾਂ ਫਿਰ ਵੀ ਹਾਰ ਜਾਾਂਗੇ, ਅਗਲੇ ਕਹਿਣਗੇ। ਇਸ ਲਈ ਉਹਨਾਂ ਨੂੰ ਤਾਂ ਮਸੀਹੇ ਚਾਹੀਦੇ ਸੀ, ਉਹਨਾਂ ਨੂੰ ਅਨਿਲ ਮਸੀਹ ਦੇ ਰੂਪ 'ਚ ਮਿਲ ਗਿਆ। ਸੋ ਅਗਲਿਆਂ ਦੀ ਬੇੜੀ ਪਾਰ ਹੈ। ਪਹਿਲਾਂ ਵੀ ਇਹ ਕੋਸ਼ਿਸ਼ਾਂ ਚੰਡੀਗੜ੍ਹ 'ਚ ਹੋਈਆਂ ਤੇ ਕਿੰਨੀ ਵਾਰ ਕਾਮਯਾਬ ਰਹੀਆਂ, ਇਸ ਵਾਰ ਫਿਰ ਅਗਲਿਆਂ ਦੀ ਕਾਮਯਾਬ ਹੈ। ਸੋ ਅਗਲਿਆਂ ਨੇ ਦੇਸ਼ ਭਰ 'ਚ ਸੁਨੇਹਾ ਦਿੱਤਾ ਕਿ ਇੰਡੀਆ ਗੱਠਜੋੜ ਹਾਰਿਆ ਤੇ ਅਕਾਲੀ ਦਲ ਨੇ ਸੁਨੇਹਾ ਦਿੱਤਾ ਕਿ ਸਾਡਾ ਭਾਜਪਾ ਨਾਲ ਗੱਠਜੋੜ ਹੋ ਗਿਆ। ਜੀ ਬਿਲਕੁਲ ਬਿਲਕੁਲ।